Viewers, welcome back in our program. And Dr. ਸਾਹਿਬ ਸਾਡਾ ਅਗਲਾ ਈਮੇਲ ਮੈਸੇਜ ਆਕਲੈਂਡ ਨਿਊਜ਼ੀਲੈਂਡ ਤੋਂ ਵੀਰ ਰਵਿੰਦਰ ਸਿੰਘ ਜੀ ਦਾ ਹੈ। ਇਹ ਲਿਖਦੇ ਹਨ, ਸਤਿ ਸ਼੍ਰੀ ਅਕਾਲ ਡਾਕਟਰ ਅਮਰਜੀਤ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ ਮੇਰੀ ਈਮੇਲ ਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਲਈ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਹਰ ਸਿੱਖ ਤੁਹਾਡਾ ਪ੍ਰੋਗਰਾਮ ਦੇਖ ਸਕੇ ਤੇ ਸੱਚ ਨੂੰ ਜਾਣ ਸਕੇ। ਅੱਜ ਮੈਂ ਸਿੱਖ ਨੌਜਵਾਨਾਂ ਵਿੱਚ ਪਤਿਤ ਪੁਣੇ ਦੀ ਗੱਲ ਕਰਨਾ ਚਾਹੁੰਦਾ ਹਾਂ। ਮੈਨੂੰ ਲੱਗਦਾ ਹੈ ਕਿ ਜਿਹੜੇ ਜਥੇਦਾਰ ਤੇ ਆਗੂ ਪਤਿਤ ਪੁਣੇ ਦੀ ਅੱਜ ਗੱਲ ਕਰ ਰਹੇ ਹਨ ਉਹ ਹੀ ਇਸ ਲਈ ਜ਼ਿੰਮੇਵਾਰ ਹਨ। ਜਦੋਂ 1996 ਵਿੱਚ ਖਾਲਿਸਤਾਨ ਫਰੀडम ਫਾਈਟ ਵਿੱਚ ਖੜੋਤ ਆਈ, ਉਸ ਟਾਈਮ ਤੇ ਹੀ ਇਸ ਰੁਝਾਨ ਵਿੱਚ ਵਾਧਾ ਹੋਇਆ ਸੀ। ਇਹ ਵੀ ਇੰਡੀਅਨ ਗਵਰਨਮੈਂਟ ਦੀ ਚਾਲ ਲੱਗਦੀ ਹੈ ਤਾਂ ਕਿ ਸਿੱਖਾਂ ਦੀ ਨਵੀਂ ਜਨਰੇਸ਼ਨ ਨੂੰ ਸਿੱਖੀ ਤੋਂ ਦੂਰ ਕੀਤਾ ਜਾਵੇ ਅਤੇ ਉਹ ਖਾਲਿਸਤਾਨ ਦੀ ਗੱਲ ਨਾ ਕਰਨ। ਮੈਂ ਵੀ ਉਸ ਦੌਰ ਵਿੱਚ ਹੀ ਵੱਡਾ ਹੋਇਆ ਹਾਂ ਜਦੋਂ ਮੇਰੇ ਅਤੇ ਮੇਰੇ ਸਾਰੇ ਦੋਸਤ ਅਤੇ ਭਰਾਵਾਂ ਦੇ ਕੇਸ ਹੁੰਦੇ ਸਨ, ਪਰ 1-2 ਸਾਲ ਵਿੱਚ ਹੀ ਸਭ ਨੇ ਕੇਸ ਕਤਲ ਕਰਾਤੇ। ਉਦੋਂ ਇਸ ਨੂੰ ਰੋਕਣ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਅਤੇ ਮਾਂ-ਬਾਪ ਵੀ ਇਸ ਨੂੰ ਰੋਕਣ ਲਈ ਕੋਈ ਸੋਲਿਡ ਰੀਜ਼ਨ ਦੇਣ ਵਿੱਚ ਸਫਲ ਨਹੀਂ ਰਹੇ। ਖਾਲਿਸਤਾਨ ਅਤੇ ਸਿੱਖ ਰਾਈਟਸ, ਸਿੱਖ ਕਿਲਿੰਗ 1984 ਦੀ ਤਾਂ ਉਸ ਟਾਈਮ ਕੋਈ ਗੱਲ ਵੀ ਨਹੀਂ ਸੀ ਕਰਦਾ। ਉਲਟਾ ਮੀਡੀਆ ਟੀਵੀ ਦਾ ਪੂਰਾ ਜ਼ੋਰ ਲੱਗਾ ਸੀ ਇਹ ਸਾਬਤ ਕਰਨ ਦਾ ਕਿ ਸਿੱਖ ਨੌਜਵਾਨ ਕੇਸਾਂ ਤੋਂ ਬਿਨਾਂ ਹੀ ਸੋਹਣੇ ਲੱਗਦੇ ਹਨ। ਸਿੱਖਾਂ ਦੇ ਜੋਕ ਬਣਨਾ ਵੀ ਉਸ ਟਾਈਮ ਵਿੱਚ ਹੀ ਸਟਾਰਟ ਹੋਇਆ ਜੋ ਕਿ ਇਸ ਚਾਲ ਦਾ ਹਿੱਸਾ ਲੱਗ ਰਿਹਾ ਹੈ। ਉਸ ਤੋਂ ਬਾਅਦ ਪੰਜਾਬ ਵਿੱਚ ਨਸ਼ੇ ਆਉਣੇ ਇਸ ਚਾਲ ਦੀ ਨੈਕਸਟ ਸਟੇਜ ਸੀ। ਡਾਕਟਰ ਜੀ, ਤੁਹਾਡੇ ਇਸ ਬਾਰੇ ਕੀ ਵਿਚਾਰ ਹਨ? ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ, ਖਾਸ ਕਰਕੇ ਇੰਡੀਆ ਨੂੰ ਭਾਵੇਂ ਉਸ ਦੌਰ ਵਿੱਚ ਤੇ ਅੱਜ ਵੀ ਬਹੁਤ ਸਾਰੇ ਨੌਜਵਾਨਾਂ ਨੇ ਕੇਸ ਕਤਲ ਕਰਵਾ ਲਏ ਹੋਣਗੇ, ਪਰ ਇੰਡੀਆ ਦੀ ਚਾਲ ਫੇਲ ਹੈ ਕਿਉਂਕਿ ਸਾਡੇ ਵਿੱਚ ਅੱਜ ਵੀ ਉਹੀ ਸਿੱਖ ਖੂਨ ਹੈ ਜਿਸ ਨੂੰ ਉਹ ਬਦਲ ਨਹੀਂ ਸਕਦੇ। ਅਸੀਂ ਉਹਨਾਂ ਦੀ ਚਾਲ ਨੂੰ ਸਮਝ ਰਹੇ ਹਾਂ ਤੇ ਛੇਤੀ ਹੀ ਫਿਰ ਤੋਂ ਦਸਤਾਰ ਸਜਾ ਕੇ ਜ਼ੁਲਮ ਦਾ ਮੁਕਾਬਲਾ ਕਰਾਂਗੇ। ਇਸ ਦਾ ਟ੍ਰੇਲਰ ਤਾਂ ਰਾਜੂਆਣਾ ਕੇਸ ਵਿੱਚ ਇੰਡੀਆ ਨੇ ਦੇਖ ਹੀ ਲਿਆ ਹੈ, ਪਰ ਕਈ ਲੋਕ ਉਹ ਵੀ ਹਨ ਜਿਹੜੇ ਕਹਿੰਦੇ ਹਨ ਕਿ ਤੁਸੀਂ ਕੀ ਖਾਲਿਸਤਾਨ ਲਈ ਲੜਨਾ, ਤੁਸੀਂ ਤੇ ਸਿੱਖ ਹੈ ਹੀ ਨਹੀਂ। ਇਹ ਵੀ ਇੱਕ ਸਿੱਖ ਨੌਜਵਾਨਾਂ ਨੂੰ ਖਾਲਿਸਤਾਨ ਲਈ ਲੜਨ ਤੇ ਵਾਪਸ ਸਿੱਖੀ ਵਿੱਚ ਆਉਣ ਤੋਂ ਰੋਕਣ ਦੀ ਕੋਸ਼ਿਸ਼ ਹੈ। ਅੰਤ ਵਿੱਚ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਕੁਝ ਲਿਖਿਆ ਹੈ, ਫੇਸਬੁੱਕ ਤੇ ਕਈ ਲੋਕਾਂ ਨੇ ਪਸੰਦ ਕੀਤਾ ਤਾਂ ਮੈਂ ਸੋਚਿਆ ਸ਼ਾਇਦ ਤੁਹਾਡੇ ਨਾਲ ਸ਼ੇਅਰ ਕਰਨ ਦੇ ਕਾਬਿਲ ਹੋਵੇ। ਮੈਂ ਇਸ ਨੂੰ ਈਮੇਲ ਦੇ ਨਾਲ ਅਟੈਚਡ ਕੀਤਾ ਹੈ। ਇਹ ਲਿਖਤ ਹੈ, ਸੁਣ ਦਿੱਲੀਏ ਨੀ ਸ਼ੇਖ ਚਿੱਲੀਏ ਨੀ, ਤੂੰ ਸੋਚਦੀ ਏ ਤੂੰ ਸਿੱਖ ਮੁਕਾ ਤੇ ਕੋਨੇ ਮੋਨੇ ਸਭ ਬਣਾ ਤੇ, ਚਾਲਾਂ ਤੇਰੀਆਂ ਵਿੱਚ ਅਸੀਂ ਫਸ ਗਏ, ਨਕਲੀ ਹੀਰੋ ਬਣ ਅਸੀਂ ਕੇਸ ਕਟਾ ਗਏ, ਪਰ ਹੁਣ ਸਾਡਾ ਖੂਨ ਉਬਾਲੇ ਖਾਂਦਾ ਏ, ਅਸੀਂ ਫਿਰ ਦਸਤਾਰ ਸਜਾਵਾਂਗੇ, ਤੈਨੂੰ ਬੰਬੇ ਤੱਕ ਭਜਾਵਾਂਗੇ, ਤੂੰ ਲਾ ਲਈ ਜ਼ੋਰ ਜੇ ਲਾਉਣਾ ਏ, ਅਸੀਂ ਖਾਲਿਸਤਾਨ ਬਣਾਉਣਾ ਏ। ਹਾਂ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਵੀਰ ਰਵਿੰਦਰ ਸਿੰਘ ਜੀ ਨਿਊਜ਼ੀਲੈਂਡ ਜਿਹੜੇ ਕਿ ਉੱਥੋਂ ਦੇ ਆਕਲੈਂਡ ਸ਼ਹਿਰ 'ਚ ਰਹਿੰਦੇ ਨੇ ਜੀ, ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਲਿਖਿਆ ਜੀ। ਉਹਨਾਂ ਦੀ ਲਿਖਤ ਭਾਵੇਂ ਇੱਕ ਪੈਰਾਗ੍ਰਾਫ ਹੈ ਪਰ ਇਨਸਪਾਇਰਿੰਗ ਹੈ ਜੀ, ਬਿਲਕੁਲ। ਔਰ ਮੈਂ ਉਹਨਾਂ ਨੂੰ ਕਹਾਂਗਾ ਕਿ ਇਸ ਤੇ ਹੋਰ ਅਭਿਆਸ ਕਰਨ ਔਰ ਜਿਹੜੇ ਸਾਡੇ ਕਰੰਟ ਥੀਮ ਨੇ, ਕਿਉਂਕਿ ਅੱਜ ਦੇ ਸੰਘਰਸ਼ ਨਾਲ ਸੰਬੰਧਿਤ ਸਾਡਾ ਰਿਜ਼ੋਲਵ, ਸਾਡਾ ਇਰਾਦਾ, ਸਾਡੀ ਦ੍ਰਿੜਤਾ, ਇਸ ਬਾਰੇ ਵੱਧ ਤੋਂ ਵੱਧ ਜਿਹੜੀਆਂ ਰਚਨਾਵਾਂ ਉਹ ਹੋਣੀਆਂ ਚਾਹੀਦੀਆਂ ਨੇ। 10ਵੇਂ ਪਾਤਸ਼ਾਹ ਨੇ ਜੇ 52 ਕਵੀ ਦੂਰ ਦਰਾਡਿਓਂ ਆਪਣੇ ਦਰਬਾਰ ਦੇ ਵਿੱਚ ਉਹਨਾਂ ਨੂੰ ਰੱਖਿਆ ਕਿ ਮਕਸਦ ਇਹ ਸੀ ਕਿ ਜਦੋਂ ਉਹ ਰਚਨਾਵਾਂ ਕਰਦੇ ਨੇ, ਇੱਕ ਤਾਂ ਟੈਲੈਂਟ ਬਾਕੀਆਂ 'ਚ ਵੀ ਸਿੱਖਾਂ 'ਚ ਇਨਸਪਾਇਰ ਹੁੰਦਾ ਔਰ ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ ਸਧਾਰਨ ਸੇਵਾ ਕਰਨ ਵਾਲੇ ਸਿੱਖ ਜਿਹੜੇ ਨੇ ਕਈ ਵਾਰ ਮੈਚਿੰਗ ਕਪਲੇਟ ਕਹਿੰਦੇ ਸੀ, ਤੇ ਦੂਸਰਾ ਇੱਕ ਮਾਹੌਲ ਜਿੱਥੇ ਇੱਕ ਇੰਟੈਲੈਕਟ ਹੁੰਦਾ ਹੈ, ਬੁੱਧੀਜੀਵਤਾ ਵਾਲਾ ਪ੍ਰਭਾਵ ਹੁੰਦਾ ਹੈ, ਉੱਥੇ ਸੋਚ ਹੁੰਦੀ ਹੈ, ਥਾਟ ਹੁੰਦਾ ਹੈ, ਤੇ ਉਹਦੇ ਨਾਲ ਸਿਮਰਨ ਹੈ, ਕੁਰਬਾਨੀ ਹੈ, ਤੇ ਇਹ ਸਾਰੇ ਮਨੁੱਖ ਨੂੰ ਕੰਪਲੀਟ ਬਣਾਉਂਦੇ ਨੇ। ਸੋ 10ਵੇਂ ਪਾਤਸ਼ਾਹ ਨੇ ਸਾਨੂੰ ਇਹ ਰਾਹ ਦਸੇਰਾ ਦਿੱਤਾ ਹੈ ਕਿ ਕਿਸੇ ਵੀ ਰੈਵੋਲੂਸ਼ਨ ਦੇ ਆਧਾਰ ਦੇ ਵਿੱਚ ਜਾਂ ਰੈਵੋਲੂਸ਼ਨ ਨੂੰ ਜਿਹੜਾ ਉਹ ਪ੍ਰਚਲਿਤ ਕਰਨ ਦੇ ਲਈ ਜਾਂ ਪ੍ਰਚੰਡ ਕਰਨ ਦੇ ਲਈ ਇਹ ਜਿਹੜਾ ਆਰਟ ਹੈ ਉਹਦੇ 'ਚ ਆਰਟਿਸਟ ਜਿਹੜੇ ਚਿੱਤਰ ਬਣਾਉਂਦੇ ਨੇ, ਜਿਨ੍ਹਾਂ ਨੇ ਹੁਣ ਜੂਨ 84 ਦੇ ਘੱਲੂਘਾਰੇ ਨਾਲ ਸੰਬੰਧ 2 ਭੈਣਾਂ ਨੇ ਇੰਗਲੈਂਡ 'ਚ, ਉਹਨਾਂ ਦੇ ਅੱਜ ਵੀ ਖੂਬਸੂਰਤ ਪੇਂਟਿੰਗਸ ਨੇ।
ਸਰ ਆਪਣੇ ਸਰਦਾਰ ਸੋਭਾ ਸਿੰਘ ਨੇ 10ਵੇਂ ਪਾਤਸ਼ਾਹ ਦੀ ਇੱਕ ਉਸ ਤੋਂ ਬਾਅਦ ਪਿਕਚਰ ਬਣਾਈ ਜਿਵੇਂ ਕਿ ਇੱਕ ਸਿਰ ਹੋਰ ਉਹ ਕਹਿ ਰਹੇ ਨੇ ਔਰ ਪਿੱਛੇ ਸਿਰਾਂ ਦੀ ਲਾਈਨ ਲੱਗੀ ਹੋਈ ਹੈ ਇਹ ਦੱਸਣ ਦੇ ਲਈ ਕਿ ਵੀ ਕੀ ਹੈ ਇਹ ਚੈਲੰਜ। ਇਸੇ ਦੌਰ ਦੇ ਵਿੱਚ ਪ੍ਰੋਫੈਸਰ ਮਹਿਬੂਬ ਦੀ ਅਸੀਂ ਗੱਲ ਕੀਤੀ ਹੈ, ਬਹੁਤ ਸਾਰੇ ਤਾਂ ਨਹੀਂ ਕੁਝ ਚੋਣਵਿਆਂ ਨੇ, ਪ੍ਰਿੰਸੀਪਲ ਹਰਭਜਨ ਸਿੰਘ ਉਹਨਾਂ ਦੀਆਂ ਲਿਖਤਾਂ ਸਾਹਮਣੇ ਆਈਆਂ। ਪਰ ਹੁਣ ਅਸੀਂ ਦੇਖ ਰਹੇ ਹਾਂ ਫਿਲਮ ਵੀ ਇੱਕ ਮੀਡੀਆ ਜਿਹੜਾ ਜਿਵੇਂ ਸਾਡਾ ਹੱਕ ਦੇ ਨਾਲ ਕਾਫੀ ਗੱਲ ਅੱਗੇ ਤੁਰੀ ਹੈ। ਸੋ ਇਹਨਾਂ ਦੀ ਜਿਹੜੀ ਹੈ ਅਸੀਂ ਤਾਰੀਫ ਕਰਦੇ ਹਾਂ ਕਿ ਇਹਨਾਂ ਨੇ ਆਪਣੇ ਪੋਇਟਰੀ ਦੇ ਉੱਤੇ ਵੀ ਹੱਥ ਅਜਮਾਇਆ। ਉਹਨਾਂ ਦਾ ਮੁੱਢਲਾ ਸਵਾਲ ਸੀ ਕਿ ਪਤਤ ਪੁਣੇ ਲਈ ਕੌਣ ਜ਼ਿੰਮੇਵਾਰ ਔਰ ਉਹਦੇ ਚ ਉਹਨਾਂ ਨੇ ਜਿਹੜੇ ਪਤਤ ਪੁਣਾ ਕਿਵੇਂ ਆਇਆ, ਸਿੱਖਾਂ ਦੇ ਬਾਰੇ ਜੋਕ ਕਿਵੇਂ ਆਇਆ, ਉਸ ਦਾ ਉਹਨਾਂ ਨੇ ਉਸ ਨੂੰ ਸਾਜ਼ਿਸ਼ ਦੇ ਨਾਲ ਜੋੜ ਕੇ ਦੇਖਿਆ। ਦੇਖੋ ਪਹਿਲਾ ਕਾਰਨ ਤਾਂ ਪਤਤ ਪੁਣੇ ਦਾ ਜਾਂ ਸਿੱਖੀ ਸਰੂਪ ਤੋਂ ਜਿਹੜਾ ਹੈ ਉਹ ਥੱਲੇ ਡਿੱਗਣ ਦਾ। ਪਤਤ ਦਾ ਮਤਲਬ ਪਤਤ ਅਸਲ ਸੰਸਕ੍ਰਿਤ ਦਾ ਸ਼ਬਦ ਹੈ ਪਤਿਤ ਹੈ, ਇਹਦੇ ਚੋਂ ਆਇਆ ਤੇ ਪਤਤ ਹੁੰਦਾ ਜਿਵੇਂ ਜੇ ਇੱਕ ਫਲ ਦਰਖਤ ਨਾਲ ਲੱਗਿਆ ਹੈ ਤੇ ਉਹ ਥੱਲੇ ਡਿੱਗਦਾ ਹੈ ਤੇ ਉਹਦੇ ਲਈ ਸੰਸਕ੍ਰਿਤ ਚ ਕਹਿੰਦੇ ਨੇ ਫਲ ਹੈ ਪਤਿਤ ਹੈ ਕਿ ਫਲ ਥੱਲੇ ਡਿੱਗੇ। ਸੋ ਪਤਤ ਡਿੱਗਣ ਦਾ ਨਾਂ ਹੈ। ਸੋ ਜ਼ਾਹਿਰ ਹੈ ਕਿ ਜਿਹੜਾ ਸਿੱਖੀ ਸਰੂਪ ਹੈ ਇਹ ਕਿਲਾ ਤੁਸੀਂ ਕੇਸ ਜਿਹੜੇ ਨੇ ਔਰ ਇਹੀ ਕੋਈ ਇਹ ਕੋਇਨਸੀਡੈਂਸ ਨਹੀਂ ਹੈ ਕਿ ਜਿੱਥੇ ਖਾਲਸੇ ਦੀ ਸਾਜਨਾ ਹੋਈ ਉੱਥੇ ਗੁਰੂ ਕਲਗੀਧਰ ਨੇ ਉਸ ਕਿਲੇ ਨੂੰ ਉਹਦਾ ਨਾਂ ਜਿਹੜਾ ਕੇਸ ਗੜ ਰੱਖਿਆ, ਗੜ ਕਿਲੇ ਨੂੰ ਕਹਿੰਦੇ ਨੇ। ਹੁਣ ਸਿੱਖ ਕੇਸਾਂ ਦੇ ਕਿਲੇ ਦੇ ਵਿੱਚ ਮਹਿਫੂਜ਼ ਹੈ। ਕੇਸ ਤੁਹਾਨੂੰ ਵਿਕਾਰਾਂ ਤੋਂ, ਰੁਕਾਵਟ ਤੋਂ, ਕਮਜ਼ੋਰੀ ਤੋਂ ਜੇ ਤੁਸੀਂ ਡਿੱਗਦੇ ਵੀ ਹੋ ਦੂਸਰਾ ਕਹੇਗਾ ਵੀ ਸ਼ਕਲ ਦੇਖ ਗੁਰੂ ਕਾ ਸਿੱਖ ਹੈ ਤੂੰ ਕਰਤੂਤਾਂ ਕੀ ਕਰ ਰਹੇ। ਸੋ ਉਸ ਕਿਲੇ 'ਚ ਅਸੀਂ ਮਹਿਫੂਜ਼ ਹੈ, ਉਹਦੇ 'ਚ ਅਸੀਂ ਸੁਰੱਖਿਅਤ ਹੈ। ਜਦੋਂ ਅਸੀਂ ਇਸ ਕਿਲੇ 'ਚੋਂ ਨਿਕਲ ਜਾਂਦੇ ਹਾਂ ਫਿਰ ਅਸੀਂ ਪਹਿਲਾਂ ਤਾਂ ਡਿੱਗਦੇ ਹਾਂ, ਪਤਤ ਹੁੰਨੇ ਕਿਉਂਕਿ ਗੁਰੂ ਦੇ ਵੱਲ ਅਸੀਂ ਪਿੱਠ ਕਰ ਲਈ, ਗੁਰੂ ਦੇ ਬਚਨ ਤੇ ਅਮੰਨਾ ਜਿਹੜੀ ਅਸੀਂ ਨਹੀਂ ਕੀਤੀ। ਤੇ ਫਿਰ ਜਿਵੇਂ ਜਦੋਂ ਕਿਲੇ ਤੋਂ ਕੋਈ ਬਾਹਰ ਆ ਜਾਂਦਾ ਫਿਰ ਚਾਰਜ ਫਿਰ ਉਹ ਫਾਇਰ ਆਉਂਦਾ, ਕਿਲੇ ਦਾ ਕੰਧ, ਕਿਲੇ ਦੀ ਦਰਵਾਜ਼ਾ, ਕਿਲੇ ਦੀਆਂ ਸਾਰਾ ਚਾਰਜ ਫਿਰ ਤੁਹਾਨੂੰ ਪ੍ਰੋਟੈਕਟਡ ਰੱਖਦਾ। ਜਦੋਂ ਤੁਸੀਂ ਬਾਹਰ ਹੁੰਦੇ ਹੋ ਫਿਰ ਵਕਾਰਾਂ ਦੀ ਜਿਹੜੀ ਹੈ ਉਹ ਚਾਰਜ ਫਿਰ ਫਾਇਰਿੰਗ ਹੁੰਦੀ ਹੈ। ਫਿਰ ਜਿਹੜਾ ਔਰ ਇਹਦੇ 'ਚ ਦੇਖਣ 'ਚ ਆਇਆ ਵੀ ਜਦੋਂ ਕੋਈ ਇੱਕ ਸਟੈਪ ਥੱਲੇ ਜਾਂਦਾ ਫਿਰ ਡਿੱਗਦਾ ਚਲਾ ਜਾਂਦਾ। ਔਰ ਇਹੀ ਗੱਲ ਜਦੋਂ ਕਬੀਰ ਸਾਹਿਬ ਨੇ ਕਿਤੇ ਕਬੀਰ ਬੀਚਕ ਦੇ ਵਿੱਚ ਇਹ ਗੱਲ ਕਹੀ ਕਿ ਚੜੇ ਤੋਂ ਚਾਖੇ ਪ੍ਰੇਮ ਰਸ ਗਿਰੇ ਤੋਂ ਚਕਨਾ ਚੂਰ, ਕਿ ਇਹ ਪ੍ਰੇਮ ਰਸ ਲੰਬਾ ਪੇੜ ਖਜੂਰ, ਜਿਵੇਂ ਖਜੂਰ ਦੇ ਉੱਤੇ ਕੋਈ ਬੈਠਾ ਹੈ ਜੇ ਤਾਂ ਉੱਤੇ ਚੜਿਆ ਫਿਰ ਖਜੂਰਾਂ ਖਾ ਰਿਹਾ ਮਿੱਠਾ ਹੈ, ਤੇ ਜੇ ਡਿੱਗੇਗਾ ਫਿਰ ਗਿਰੇ ਤੋਂ ਚਕਨਾ ਚੂਰ। ਸੋ ਪਹਿਲੀ ਗੱਲ ਤਾਂ ਪਤਤ ਇਹ ਮੈਂ ਅਧਿਆਤਮਕ ਔਰ ਸਮਾਜਿਕ ਦੋਨੋਂ ਪੱਖਾਂ ਤੋਂ ਇਹਨੂੰ ਡਿਫਾਈਨ ਕੀਤਾ। ਪਰ ਜਿਹੜਾ ਪਤਤ ਪੁਣਾ ਪੋਸਟ 84 ਪੀਰੀਅਡ 'ਚ ਆਇਆ ਉਹਦੇ 'ਚ ਇੱਕ ਬਹੁਤ ਵੱਡਾ ਫੈਕਟਰ ਫੀਅਰ ਫੈਕਟਰ ਹੈ, ਡਰ ਹੈ। ਔਰ ਉਹਦੇ ਲਈ ਜੇ ਤੁਸੀਂ ਆਪਣੀ ਹਿਸਟਰੀ 'ਚ ਦੇਖਦੇ ਹੋ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ 'ਚ ਆਉਂਦੇ ਨੇ, 10ਵੇਂ ਪਾਤਸ਼ਾਹ ਦੇ ਹੁਕਮਨਾਮੇ ਨੇ ਸੰਗਤ ਦੇ ਨਾਮ ਕਿ ਅਸਾਂ ਬੰਦਾ ਸਿੰਘ ਨੂੰ ਜਥੇਦਾਰ ਕੀਤਾ, ਹਥਿਆਰਬੰਦ ਆਏ ਮਿਲੋ। ਲੋਕ ਆ ਕੇ ਜੁੜ ਜਾਂਦੇ ਨੇ, ਦਿਨਾਂ ਦੇ ਵਿੱਚ ਅੰਮ੍ਰਿਤ ਸੰਚਾਰ ਹੋ ਰਹੇ ਨੇ, ਹਜ਼ਾਰਾਂ ਲੋਕ ਅੰਮ੍ਰਿਤ ਛਕ ਕੇ ਬੰਦਾ ਸਿੰਘ ਬਹਾਦਰ ਦੀ ਜਿਹੜੀ ਉਹ ਵਲੰਟੀਅਰ ਫੌਜ ਹੈ ਦੁਸ਼ਟਾਂ ਨੂੰ ਸੋਧਣ ਵਾਲੀ ਔਰ ਖਾਲਸਾ ਰਾਜ ਉਹਦੇ 'ਚ ਸ਼ਾਮਲ ਹੋ ਜਾਂਦੇ ਨੇ। ਹੁਣ ਉਹਨਾਂ 'ਚੋਂ ਬਹੁਤ ਸਾਰਿਆਂ ਦੀ ਟ੍ਰੇਨਿੰਗ ਨਹੀਂ ਹੈ ਉਸ ਕਿਸਮ ਦੀ, ਮੈਂਟਲੀ ਸਪਿਰਿਚੁਅਲੀ, ਪਰ ਇੱਕ ਉਤਸ਼ਾਹ ਹੈ, ਇੱਕ ਰਾਜ ਪ੍ਰਬੰਧ ਬਦਲ ਰਿਹਾ ਹੈ, ਨਵੇਂ ਰਾਜੇ ਆ ਰਹੇ ਨੇ ਤੇ ਉਹਨਾਂ ਦੇ ਨਾਲ ਕੁਝ ਜਿਹੜਾ ਲਟੇਰਾ ਟੋਲਾ ਵੀ ਰਲ ਜਾਂਦਾ ਹਮੇਸ਼ਾ ਕਿ ਬਈ ਉਹਨਾਂ ਨੂੰ ਵੀ ਲੱਗਦਾ ਕਿ ਭਾਈ ਇਸ ਤਰ੍ਹਾਂ ਕੀਤੇ ਆ ਜਿਹੜੀ ਹੈ ਉਹ ਲੁੱਟਮਾਰ ਕਰਨੀ ਸੌਖੀ ਹੈ। ਪਰ ਜਿਉਂ ਹੀ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ ਉਹਨਾਂ ਦੇ ਸਾਥੀ ਸਿੰਘ ਉਹ ਜਾਂਦਾ ਹੈ, ਫਿਰ ਤੁਸੀਂ ਦੇਖਦੇ ਹੋ ਕਿ ਉਹ ਜਿੰਨੀ ਤੇਜ਼ੀ ਦੇ ਨਾਲ ਆਏ ਸੀ ਉਨੀ ਉਸ ਤੋਂ ਜ਼ਿਆਦਾ ਤੇਜ਼ੀ ਦੇ ਨਾਲ ਡਿੱਗ ਪੈਂਦੇ ਨੇ, ਕਿਉਂਕਿ ਉਹ ਬੇਸਿਕ ਟ੍ਰੇਨਿੰਗ। ਪਰ ਜਿਹੜੇ ਖਲੋਤੇ ਨੇ ਉਹ ਖਲੋਤੇ ਰਹਿੰਦੇ ਨੇ ਔਰ ਸਮਾਂ ਪਾ ਕੇ ਉਹੀ ਮੁੜ ਕੇ ਖਲੋਂਦੇ ਨੇ। ਸੋ ਇਹਦੇ 'ਚ ਇੱਕ ਪਾਰਟ ਪੰਜਾਬ ਦੇ ਵਿੱਚ ਅੰਮ੍ਰਿਤਧਾਰੀ ਰੂਪ, ਪੰਜ ਕਕਾਰੀ ਖਾਲਸਾ ਰੂਪ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਜਿਹੜੇ ਮੂਲ ਤੌਰ ਤੇ ਸਿੱਖੀ ਦੇ ਪ੍ਰਚਾਰਕ ਸਨ, ਸਿੱਖੀ ਦੀ ਗੱਲ ਨੂੰ ਉਹਨਾਂ ਨੇ ਅੱਗੇ ਤੋਰਿਆ ਔਰ ਉਹਨਾਂ ਦੀ ਮਿਕਨਾਦੀਸੀ ਸ਼ਖਸੀਅਤ ਸੀ, ਕਥਨੀ ਕਰਨੀ ਇੱਕ ਸੀ। ਸੋ ਉਹ ਇੱਕ ਰੋਲ ਮਾਡਲ ਆਦਰਸ਼ ਸਿੰਘ ਦੇ ਤੌਰ ਤੇ ਉੱਭਰੇ ਔਰ ਜਿਉਂ ਹੀ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਉਸ ਸ਼ਹਾਦਤ ਨੇ ਉਹਨਾਂ ਦੇ ਜਿਉਂਦੇ ਜੀ ਨਾਲੋਂ ਵੀ ਜ਼ਿਆਦਾ ਵੱਡਾ ਇੰਪੈਕਟ ਕੀਤਾ ਕਿ ਚੈਲੰਜ ਦੇ ਸਾਹਮਣੇ ਕਿਵੇਂ ਖਲੋਣਾ। ਉਹਨਾਂ ਦੇ ਨਾਲ ਤਾਂ ਜਦ ਦਰਬਾਰ ਸਾਹਿਬ 'ਚ ਡਿਫੈਂਡ ਕਰਨ ਵੇਲੇ ਲੜਨ ਵਾਲੇ 40, 50, 60 ਹੋਣਗੇ, ਫਿਰ ਜੇ ਅਸੀਂ 1.5 ਲੱਖ ਦੀ ਫਿਗਰ ਦਿੰਨੇ ਫਿਰ ਕਿਵੇਂ ਹਜ਼ਾਰਾਂ ਯੋਧੇ ਨਿਕਲੇ ਸਿਰਲੱਤ, ਰੋਲ ਮਾਡਲ ਐਸਟੈਬਲਿਸ਼ ਹੋ ਗਿਆ। ਸਰਕਾਰ ਨੇ ਇੱਕ ਵੱਡਿਓਂ ਜਿਹੜਾ ਅੰਮ੍ਰਿਤਧਾਰੀ ਸਿੰਘਾਂ ਨੂੰ ਚੁਣ ਚੁਣ ਕੇ ਮਾਰਿਆ, ਉਹਨਾਂ ਪਰਿਵਾਰਾਂ ਨੂੰ ਹਰਾਸ ਕੀਤਾ, ਇੱਕ ਫੀਅਰ ਪੈਦਾ ਕਰ ਦਿੱਤਾ
ਕਿ ਪੰਜ ਕਕਾਰੀ ਸਿੱਖ ਹੋਣ ਦਾ ਮਤਲਬ ਹੈ ਕਿ ਮਰਨ ਲਈ ਤਿਆਰ ਰਹੋ। ਜੀ ਜਿਵੇਂ ਵੀਰ ਨੇ ਕਿਹਾ ਹੈ ਵੀ ਮਾਤਾ ਪਿਤਾ ਦੇ ਵੀ ਕਨਵਿੰਸਿੰਗ ਆਰਗੂਮੈਂਟ ਨਹੀਂ ਸੀ। ਕਨਵਿੰਸਿੰਗ ਇਸ ਲਈ ਸੀ ਕਿ ਮਾਪਿਓ ਵੀ ਦਿਲ 'ਚ ਕਿਤੇ ਸਮਝਦੇ ਸੀ ਕਿ ਜੇ ਅੰਮ੍ਰਿਤਧਾਰੀ ਇਹ ਹੋ ਗਿਆ ਤੇ ਫਿਰ ਜ਼ੁਲਮ ਨੂੰ ਵੰਗਾਰੇਗਾ ਤੇ ਮਰੇਗਾ। ਜੀ ਸੋ ਬਹੁਤਿਆਂ ਮਾਪਿਆਂ ਨੇ ਸੋਚਿਆ ਵੀ ਨਿਆਣਿਆਂ ਨੂੰ ਬਾਹਰ ਕੱਢ ਦਿਓ। ਤੁਸੀਂ ਜੇ ਦੇਖੋ ਉਸ ਪੀਰੀਅਡ 'ਚ ਜੇ ਅੱਜ 35-40 ਲੱਖ ਸਿੱਖ ਭਾਰਤ ਦੇ ਨਕਸ਼ੇ ਤੋਂ ਬਾਹਰ ਹੈ ਤੇ ਵੱਡੀ ਗਿਣਤੀ 84 ਤੋਂ ਬਾਅਦ ਆਏ ਨੇ, ਕਿਉਂਕਿ ਉਹਨਾਂ ਨੂੰ ਮਾਪਿਆਂ ਨੇ ਕਿਹਾ ਵੀ ਇੱਥੇ ਤੇ ਮਾਰੇ ਜਾਣਾ ਉਹਨਾਂ ਨੇ, ਉਹਨਾਂ ਨੂੰ ਬਾਹਰ ਕੱਢੋ। ਸੋ ਜਿਹੜੇ ਰਹਿ ਗਏ ਉਹਨਾਂ ਨੇ ਡਰੱਗਸ ਦੇ ਹਵਾਲੇ ਕਰ ਦਿੱਤਾ। ਜਦੋਂ ਡਰੱਗ ਫੈਕਟਰ ਆ ਗਿਆ ਹੈ, ਫੀਅਰ ਫੈਕਟਰ ਪਹਿਲਾਂ ਹੀ ਸੀ, ਕਿਉਂਕਿ ਖੂਨ ਦੀ ਤਾਂ ਚਾਰ ਚਫੇਰੇ ਮਾਸਪੁਰੀ ਬਣਿਆ ਸੀ, ਦੁਰਗੰਧ ਸੀ ਉਹ ਸਾਰੀ ਫਿਜ਼ਾ ਦੇ ਵਿੱਚ। ਸੋ ਜ਼ਾਹਰ ਹੈ ਕਿ ਨਾਲ ਹੀ ਉਹਨਾਂ ਨੇ ਬਾਬਾ ਵਾਰਫੇਅਰ ਲੈ ਆਂਦੀ, ਹੋਲੀ ਮੈਨ ਲੈ ਆਂਦੇ ਕਿ ਇੱਧਰ ਜਾਓ। ਉਹਨਾਂ ਨੂੰ ਸੀ ਵੀ ਠੀਕ ਹੈ ਢੋਲਕੀਆਂ ਛੈਣੇ ਦਾ ਕੰਮ ਰੱਖੋ, ਨਾਲੇ ਜਿਹੜਾ ਉਹਦੇ ਚੋਂ ਕੋਈ ਖਤਰਾ ਨਹੀਂ ਹੈ, ਚੈਲੰਜ ਨਹੀਂ ਹੈ। ਫਿਰ ਨਸ਼ੇ ਜਿਹੜੇ ਰਹਿ ਗਏ, ਸੋ ਉੱਥੇ ਜਿਹੜੇ ਹੁਣ ਨੇ ਇੱਕ ਤਾਂ ਵੈਸੇ ਨਸ਼ਿਆਂ 'ਚ ਨੇ ਡੋਬੇ ਹੋਏ, ਤੇ ਜਿਹੜੇ ਸਿੱਖੀ ਸਰੂਪ ਵਾਲੇ ਨੇ ਉਹਨਾਂ ਦਾ ਵੈਸੇ ਹੀ ਬ੍ਰੇਨ ਵਾਸ਼ ਕਰ ਦਿੱਤਾ ਹੈ ਦੂਸਰੇ ਪਾਸਿਓਂ ਕਿ ਉਹਨਾਂ ਨੂੰ ਜਿਹੜਾ ਕਰੰਟ ਪ੍ਰੋਬਲਮਸ ਦੇ ਨਾਲ ਉਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਹੈ। ਸੋ ਬਾਕੀ ਇਹ ਵੀਰ ਦੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਭਾਈ ਜਿਹੜੇ ਸਾਡੇ ਵੀਰ ਪਤਤ ਪੁਣੇ 'ਚ ਨੇ, ਕਮਜ਼ੋਰ ਨੇ, ਉਹਨਾਂ ਦੇ ਨਾਲ ਨਫ਼ਰਤ ਦੀ ਕੋਈ ਥਾਂ ਨਹੀਂ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਦੀ ਬਖਸ਼ਿਸ਼ ਨਾਲ ਸਟਿਲ ਜਿਹੜਾ ਸਿੱਖੀ ਕਲਚਰ 'ਚ ਉਹਨਾਂ ਦੇ ਮਾਪਿਓ ਨੇ ਸਿੱਖੀ 'ਚ ਉਹਨਾਂ ਨੂੰ ਲਿਆਂਦਾ, ਉਹ ਪਰਤ ਹੋਣਗੇ ਔਰ ਪਰਤਦੇ ਵੀ ਨੇ, ਪਰਤੇ ਵੀ ਨੇ। ਲੇਕਿਨ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਜੀ ਉਹ ਇਹ ਕਹਿਣ ਜੀ ਕੋਈ ਨਹੀਂ ਅਸੀਂ ਭਾਵੇਂ ਬਾਹਰੋਂ ਨਹੀਂ ਹੈ ਜੀ ਦਿਲ ਦੇ ਸਿੱਖ ਹੈ ਜੀ। ਦਿਲ ਕਿਹਨੇ ਦੇਖਿਆ? ਔਰ ਅੰਦਰ ਔਰ ਬਾਹਰ ਦਾ ਇੱਕ ਹੋਣਾ, ਬਾਣੀ ਔਰ ਬਾਣਾ। ਬਾਣਾ ਪੰਜ ਕਕਾਰੀ ਰੂਪ ਨੂੰ ਕਹਿੰਦੇ ਨੇ, ਅੰਮ੍ਰਿਤਧਾਰੀ ਰੂਪ ਨੂੰ ਕਹਿੰਦੇ ਨੇ। ਕੋਈ ਲੰਬੇ ਚੋਲੇ ਦਾ ਨਾਂ ਬਾਣਾ ਨਹੀਂ ਹੈ। ਬਾਣੀ ਦੇ ਨਾਲ ਜੋੜਨਾ, ਬਾਣੇ ਦੇ ਨਾਲ ਜੋੜਨਾ ਤੇ ਉਹੀ ਕਥਨੀ ਕਰਨੀ ਨੂੰ ਇੱਕ ਕਰਦੇ। ਸੋ ਵੀਰ ਰਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਲਿਖਿਆ ਔਰ ਉਹਨਾਂ ਦਾ ਬੜਾ ਚੰਗਾ ਸਵਾਲ ਸੀ, ਇਸ ਲਈ ਅਸੀਂ ਇਸ ਤੇ ਥੋੜਾ ਵਕਤ ਵੀ ਲਾਇਆ ਇਸ ਨੂੰ ਰਿਸਪੌਂਡ ਕਰਨ। ਡਾਕਟਰ ਸਾਹਿਬ ਹੁਣ ਵੇਲਾ ਕੇ ਛੋਟੇ ਬ੍ਰੇਕ ਦਾ। ਵੀਰ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਪੂਰਾ ਕਰ ਦਿਓ ਖਾਬ ਜੋ